बिस्मिल्लाहिर्रहमानिर्रहीम। अस्सलामुअलैकुम सज्जनों ते मित्रों। ਅੱਜ ਅਸੀਂ ਤੁਹਾਡੇ ਸਾਹਮਣੇ ਪੰਜਾਬੀ ਪੁਆਇੰਟ ਦੇ ਹਵਾਲੇ ਨਾਲ ਇੱਕ ਪ੍ਰੋਗਰਾਮ ਲੈ ਕੇ ਆਏ ਹਾਂ। ਅੱਜ ਕੱਲ ਦੇ ਹਵਾਲੇ ਨਾਲ ਜਿਹੜਾ ਮੈਂ ਬਾਤ ਕਰਨਾ ਚਾਹ ਰਿਹਾ ਹਾਂ, ਮੈਂ ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਤਾਰਫ ਕਰਾ ਦਿਆਂ ਕਿ ਮੇਰਾ ਨਾਮ ਪ੍ਰੋਫੈਸਰ ਡਾਕਟਰ ਤਾਰਿਕ ਮਹਿਮੂਦ ਹੈ। ਗੁਜਰਾਂਵਾਲ ਦੇ ਵਿੱਚ ਸਾਡਾ ਹਸਪੀਟਲ ਜਿਹਦੇ ਤੁਸੀਂ ਲਾਂਚ ਕੀਤਾ, ਜਿੱਥੇ ਅਸੀਂ ਵਰਕ ਕਰ ਰਹੇ ਹਾਂ, ਤੇ ਅੱਜ ਅਸੀਂ ਤੁਹਾਨੂੰ ਇੱਕ ਬੜੀ ਹੀ ਪੇਚੀਦਾ ਬਿਮਾਰੀ ਜਿਹੜੀ ਅਕਸਰ ਔਕਾਤ ਅੱਜ ਦੀ ਫੀਮੇਲ ਦੇ ਨਾਲ, ਬਲਕਿ ਆਮ ਬਾਸਕਤ ਮੇਲ ਵੀ ਹਨ ਜਿਨ੍ਹਾਂ ਨੂੰ ਇਹ ਮਸਲਾ ਆ ਰਿਹਾ ਹੈ, ਉਹਦਾ ਨਾਮ ਹੈ DNS। ਇਹਦਾ ਮਤਲਬ ਹੁੰਦਾ ਹੈ ਕਿ ਆਮ ਤੌਰ ਤੇ ਇਹ ਸਾਈਨੋਸਾਈਟਿਸ, ਜਿਹਦੇ ਚ ਬਾਸਕਤ ਲੋਕਾਂ ਨੂੰ ਨਜ਼ਲਾ ਤੇ ਕੀੜਾ ਵੀ ਹੋ ਜਾਂਦਾ ਹੈ, ਬਾਸਕਤ ਲੋਕਾਂ ਦੀ ਇਹਦੇ ਚ ਹੱਡੀ ਦਾ ਟੇਢਾਪਨ ਵੀ ਆ ਜਾਂਦਾ ਹੈ। ਇਹ ਮਰਜ਼ ਜਿਹੜਾ ਹੈ ਅੱਜ ਕੱਲ ਬਹੁਤ ਜ਼ਿਆਦਾ ਆਮ ਹੋ ਚੁੱਕਿਆ ਹੈ। ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹਦੇ ਬਾਰੇ ਚ ਦੱਸਣਾ ਚਾਹਾਂਗਾ ਕਿ ਇਹ ਮਰਜ਼ ਹੈ ਕੀ ਹੈ ਤੇ ਕਿਹਨਾਂ ਲੋਕਾਂ ਨੂੰ ਇਹ ਮਰਜ਼ ਜਲਦੀ ਜਲਦੀ ਬਣਨਾ ਸ਼ੁਰੂ ਹੋ ਜਾਂਦਾ ਹੈ। ਪਹਿਲੀ ਬਾਤ ਇਹ ਵੇ ਕਿ ਮੈਂ ਇਹ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਮਰਜ਼ ਬੁਨਿਆਦੀ ਤੌਰ ਤੇ ਜਿਨ੍ਹਾਂ ਲੋਕਾਂ ਨੂੰ ਕੀੜੇ ਦਾ ਮਰਜ਼ ਬਣ ਜਾਂਦਾ ਹੈ, ਜਿਨ੍ਹਾਂ ਨੂੰ ਇਸ ਕਿਸਮ ਦੇ ਪ੍ਰੋਬਲਮ ਜ਼ਿਆਦਾ ਹੁੰਦੇ ਨੇ, ਇਹਨਾਂ 'ਚ ਜਿਸਮ ਦੇ ਅੰਦਰ ਦੇ ਵਿੱਚ ਸਾਡੀ ਬੋਡੀ ਕੁੱਲ ਜਿਹੜੇ 4 ਟਿਸ਼ੂਜ਼ ਨੇ, ਯਾਨੀ ਸਭ ਤੋਂ ਛੋਟਾ ਸਾਡੀ ਬੋਡੀ ਦਾ ਸੈੱਲ, ਅਨਾਟਮੀ ਐਂਡ ਫਿਜ਼ੀਓਲੋਜੀਕਲੀ ਮੈਂ ਦੱਸਣਾ ਚਾਹਾਂਗਾ ਕਿ ਸਭ ਤੋਂ ਛੋਟਾ ਸੈੱਲ, ਜਦੋਂ ਮੁxtਲਿਫ ਸੈੱਲ ਮਿਲਦੇ ਨੇ ਤੇ ਸਾਡੀ ਬੋਡੀ 'ਚ ਟਿਸ਼ੂਜ਼ ਬਣ ਜਾਂਦੇ ਨੇ। ਜਦੋਂ ਮੁxtਲਿਫ ਇਹ 4 ਤਰ੍ਹਾਂ ਦੇ ਟਿਸ਼ੂਜ਼ ਨੇ, ਇੱਕ ਦਾ ਨਾਮ ਹੈ ਨਰਵ ਟਿਸ਼ੂਜ਼, ਮਸਕੂਲਰ ਟਿਸ਼ੂਜ਼, ਐਪੀਥੀਲੀਅਲ ਟਿਸ਼ੂਜ਼ ਤੇ ਕਨੈਕਟਿਵ ਟਿਸ਼ੂਜ਼। ਜਦੋਂ ਮੁxtਲਿਫ ਟਿਸ਼ੂਜ਼ ਮਿਲਦੇ ਨੇ ਤੇ ਇੱਕ ਆਰਗਨ ਬਣ ਜਾਂਦਾ, ਜਿਹਦੇ 'ਚ ਸਾਡਾ ਦਿਮਾਗ ਹੈ, ਨੱਕ ਹੈ, ਕੰਨ ਹੈ, ਉਂਗਲੀ ਹੈ, ਹਾਨੀ ਹਰ ਆਰਗਨ ਦਾ ਅਸੀਂ ਨਾਮ ਲੈ ਸਕਦੇ ਹਾਂ। ਜਦੋਂ ਮੁxtਲਿਫ ਆਰਗਨ ਮਿਲਦੇ ਨੇ ਤੇ ਸਾਡੇ ਜਿਸਮ ਵਿੱਚ ਇੱਕ ਸਿਸਟਮ ਡਿਜ਼ਾਈਨ ਹੋ ਜਾਂਦਾ ਹੈ, ਜਿਵੇਂ ਨਿਜ਼ਾਮੇ ਅਸਾਬ ਹੈ, ਨਿਜ਼ਾਮੇ ਤਨਫਸ ਹੈ, ਨਿਜ਼ਾਮੇ ਦੌਰਾਨ ਖੂਨ ਨੇ, ਇਹ ਸਾਡੇ ਜਿਸਮ ਵਿੱਚ ਕੁੱਲ 11 ਨਿਜ਼ਾਮ ਕੰਮ ਕਰਦੇ ਨੇ। ਤੇ ਅੱਜ ਦੀ ਅਸੀਂ ਬਾਤ ਜਿਹੜੀ ਕਰਨਾ ਚਾਹ ਰਹੇ ਹਾਂ ਉਹ ਅਸੀਂ, ਚੂੰਕਿ ਸਾਡਾ ਮੌਜੂ ਹੈ DNS ਸਾਈਨੋ, ਯਾਨੀ ਜਿਹਦੇ ਚ ਅਕਸਰ ਔਕਾਤ ਲੋਕਾਂ ਦੇ ਸਾਂਸ ਦਾ ਮਸਲਾ, ਕੀੜੇ ਦਾ ਮਸਲਾ ਆ ਜਾਂਦਾ ਹੈ। ਮੈਂ ਦੱਸਣਾ ਚਾਹਾਂਗਾ ਕਿ ਅਕਸਰ ਔਕਾਤ ਜਦੋਂ ਵੀ ਸਾਡੇ ਜਿਸਮ ਵਿੱਚ ਇਹ ਹੱਡੀਆਂ ਦਾ ਟੇਢਾਪਨ ਆਵੇ, ਹੱਡੀਆਂ ਦੀ ਵੀਕਨੈਸ ਆਵੇ, ਤੇ ਬੁਨਿਆਦੀ ਤੌਰ ਤੇ ਇਹਦੇ ਚ ਰੀਜ਼ਨ ਜਿਹੜੀ ਹੈ, ਜਿਹੜਾ ਸਬਬ ਬਣਦਾ ਹੈ, ਉਹ ਖੂਨ ਦੇ ਅੰਦਰ ਦੇ ਵਿੱਚ ਕੈਲਸ਼ੀਅਮ ਦੀ ਡੈਫੀਸ਼ੀਐਂਸੀ ਆ ਜਾਂਦੀ ਹੈ। ਕੈਲਸ਼ੀਅਮ ਔਰ ਜ਼ਿੰਕ ਇਹ ਕਮ ਹੋ ਜਾਂਦੇ ਨੇ, ਜਿਹਦੀ ਵਜ੍ਹਾ ਤੋਂ ਇਹ ਮਸੈਲ ਪੈਦਾ ਹੋ ਜਾਂਦੇ ਨੇ। ਲੇਕਿਨ ਇਹਦਾ ਸਬਬ ਇਹ ਬਣਦਾ ਹੈ ਕਿ ਅਕਸਰ ਔਕਾਤ ਇਹ ਤੇ ਕਮੀ ਆ ਗਈ, ਲੇਕਿਨ ਇਹਦੇ ਅੰਦਰ ਚ ਇਹਦਾ ਪ੍ਰੋਬਲਮ ਇਹ ਹੁੰਦਾ ਹੈ ਕਿ ਅਕਸਰ ਔਕਾਤ ਸਾਡੇ ਜਿਸਮ ਵਿੱਚ ਜਿਹੜੇ ਕੁੱਲ 11 ਨਿਜ਼ਾਮ ਕੰਮ ਕਰਦੇ ਨੇ, ਉਹਨਾਂ 11 ਨਿਜ਼ਾਮਾਂ ਚ ਇੱਕ ਨਿਜ਼ਾਮ ਹੈ ਜਿਹਦਾ ਨਾਮ ਹੈ ਐਂਡੋਕਰਾਈਨਾਲੋਜੀ, ਯਾਨੀ ਦਿਮਾਗ ਦੇ ਵਿੱਚ ਉਹਦੇ ਨਿਜ਼ਾਮ ਕਿੱਥੇ ਕਿੱਥੇ ਕੰਮ ਪਿਆ ਕਰਦਾ ਹੈ। ਇੱਕ ਸਾਡੇ ਦਿਮਾਗ ਵਿੱਚ ਐਪੀਥੀਲੀਅਲ ਟਿਸ਼ੂਜ਼ ਸਾਡੇ ਦਿਮਾਗ ਦੇ ਵਿੱਚ ਹੁੰਦੇ ਨੇ। ਦੂਸਰਾ ਸਾਡੇ ਜਿਸਮ ਦੇ ਦਿਮਾਗ ਤੋਂ ਬਾਅਦ ਸਾਡੇ ਗਲੇ 'ਚ ਥਾਇਰਾਇਡ ਗਲੈਂਡਸ, ਮਿਹਦੇ 'ਚ ਸਾਡਾ ਪੈਂਕਰੀਆਟਿਕ ਗਲੈਂਡਸ, ਗੁਰਦੇ ਐਡਰੀਨਲ ਗਲੈਂਡਸ ਤੇ ਓਵਰੀ। ਇਹਨੂੰ ਅਸੀਂ ਕਹਿੰਦੇ ਹੁੰਦੇ ਕਿ ਬੇਨਾਲੀ ਗਦੂਦਾਂ ਦਾ ਨਿਜ਼ਾਮ, ਇਹ ਸਾਡੇ ਅਕਸਰ ਔਕਾਤ ਫੀਮੇਲ 'ਚ ਇਹ ਪ੍ਰੋਬਲਮ ਬਹੁਤ ਜ਼ਿਆਦਾ ਹੈ। ਬੁਨਿਆਦੀ ਤੌਰ ਤੇ ਜਦੋਂ ਸਾਡੇ ਜਿਸਮ ਵਿੱਚ ਇਹ ਐਂਡੋਕਰਾਈਨਾਲੋਜੀ, ਇਹਨੂੰ ਅਸੀਂ ਬੇਨਾਲੀ ਗਦੂਦਾਂ ਦਾ ਨਿਜ਼ਾਮ ਵੀ ਕਹਿੰਦੇ ਹਾਂ ਤੇ ਹਾਰਮੋਨਲ ਨਿਜ਼ਾਮ ਦਾ ਨਿਜ਼ਾਮ ਵੀ ਕਿਹਾ ਜਾ ਸਕਦਾ ਹੈ। ਜਦੋਂ ਇਹ ਆਪਣੀ ਐਕਟੀਵਿਟੀਜ਼, ਆਪਣਾ ਵਰਕ, ਆਪਣੀ ਬੈਲੈਂਸਿੰਗ ਤੋਂ ਹਾਈਪਰ ਐਕਟਿਵ ਹੋ ਜਾਏ, ਉਦੋਂ ਜਿਸਮ ਦੇ ਅੰਦਰ ਦੇ ਵਿੱਚ ਸਾਦੇ ਲਫ਼ਜ਼ਾਂ ਕਹਿ ਸਕਦੇ ਹੋ ਕਿ ਗਰਮੀ ਖੁਸ਼ਕੀ ਵਧਣੀ ਸ਼ੁਰੂ ਹੋ ਜਾਂਦੀ ਹੈ। ਜਿਸਮ ਵਿੱਚ ਸੋਡੀਅਮ ਔਰ ਸਾਲਟ ਗਰੁੱਪ ਤੇਜ਼ ਹੋ ਜਾਂਦਾ ਹੈ। ਸਫਰਾਵੀ ਮਾਦੇ ਖੂਨ 'ਚ ਵੱਧ ਕੇ ਖੂਨ ਦੇ 'ਚ ਜਦੋਂ ਸ਼ਿੱਦਤ ਅਖਤਿਆਰ ਕਰ ਜਾਂਦੇ ਨੇ ਤੇ ਜਿਹੜਾ ਸਾਡਾ ਨਿਜ਼ਾਮ ਹੈ, ਹਾਰਮੋਨਸ ਦਾ ਨਿਜ਼ਾਮ, ਉਹ ਡਿਸਟਰਬ ਹੋ ਜਾਂਦਾ ਹੈ, ਜਿਹਦੀ ਵਜ੍ਹਾ ਤੋਂ ਸਾਡੇ ਜਿਸਮ ਦੇ ਅੰਦਰ ਦੇ ਵਿੱਚ ਇਹਦੀ ਜ਼ਿਆਦਤੀ ਦੀ ਵਜ੍ਹਾ ਤੇ ਖੂਨ ਦੇ ਵਿੱਚ ਸੋਡੀਅਮ ਸਾਲਟ बढ़न की ज्यादती की वजह तो खून कैल्शियम डेफिशिएंट हो जाता है। तो इन्होंने लोगों वास्ते असी अज के अपने पंजाबी पॉइंट के हवाले नाल कहांगे कि ऐसे लोगों को सिर्फ अपनी गज़ा ही चेंज करना चाहिए। वो ऐसिया गज़ावां का इस्तेमाल ज़्यादा मिकदार शुरू कर दें जिहड़ी चीज़ जायके च फिक्की होवे। असीं तुहानूं उहदा आसान फार्मूला दस दिंदे हां कि उन्होंने जौ दा दलिया इस्तेमाल ज़्यादा करना चाहिए। उस तो इलावा अपना वो कहवा भी पी सकते हैं, खुशक दनी और संदल सफेद का कावा भी इस्तेमाल कर सकते हैं, वो सलाद का इस्तेमाल ज़्यादा कर सकते हैं। उस तो इलावा ये नाल ऐसिया गज़ावां जिहड़ियां इस रतूबत नूं जिहड़ा कीड़ा नुमा घिर रहा है, इनू होर काम करने वास्ते उहदे च हल्की फुल्की तुरशी भी शामिल की जा सकती है, जिहदे तुसीं शामिल कर सकते हो कि आम रूटीन च असीं जिहड़ी गज़ा का जायका तुरश है। फॉर एग्जाम्पल ऐसे लोग अनार का इस्तेमाल कर सकते हैं, ऐसे लोग जिहड़े ने वो किनू माल्टे का भी इस्तेमाल करके अपनी इस मसले का हल कर सकते हैं। तो असीं इंशाअल्लाह तुहानूं इस हवाले दे नाल जिहड़ी अज दी मालूमात दे रहे हैं पंजाबी पॉइंट के प्रोग्राम के तवस्ते नाल, ये सिर्फ तुहानूं ये दसना चाहांगा कि साडा असल माटो है कि लोगों का असीं इलाज गज़ावां दे नाल कीता जाए,
ਉਹਨਾਂ ਨੂੰ ਦੁਆਵਾਂ ਤੋਂ ਦੂਰ ਕੀਤਾ ਜਾਏ, ਕਿਉਂਕਿ ਜਿੰਨਾ ਉਹ ਦੁਆਵਾਂ ਤੋਂ ਦੂਰ ਰਹਿ ਕੇ ਗ਼ਜ਼ਾ ਨਾਲ ਉਹਨਾਂ ਦਾ ਇਲਾਜ ਹੋਵੇਗਾ, ਉਹਨਾਂ ਉਸ ਮਸਲੇ ਦਾ ਮੁਸ਼ਕਿਲ ਇਲਾਜ ਹੋਏਗਾ।